ਹਰਜੋਤ ਸਿੰਘ ਜੀ, 9th ਸਰਕਟ ਕੋਰਟ ਨੇ ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ ਆਈਸ ਦੀਆਂ ਜਿਹੜੀਆਂ ਪੈਟਰੋਲ ਸੀ, ਜਿਹੜੀਆਂ ਉਹਨਾਂ ਦੀ ਗਸ਼ਤ ਕੀਤੀ ਜਾਂਦੀ ਸੀਗੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਦੇ ਦੁਆਰਾ, ਉਸ ਦੇ ਉੱਤੇ ਫਰੀਜ਼ ਨੂੰ ਬਰਕਰਾਰ ਰੱਖਿਆ ਹੈਗਾ ਆ। ਸੋ ਜਿਹੜਾ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਸੀਗਾ ਵੀ ਮਾਸਕ ਪਾ ਕੇ ਹੈਵੀਲੀ ਆਰਮਡ ਏਜੰਟਸ ਜਿਹੜੇ ਇਹ ਦਾਵਾ ਸੀਗਾ ਵੀ ਲੋਕਾਂ ਨੂੰ ਸੜਕਾਂ ਤੋਂ ਚੱਕੀ ਜਾਂਦੇ ਆ, ਸਨੈਚ ਕਰੀ ਜਾਂਦੇ ਆ, ਤੇ ਉਹ ਕਹਿੰਦੇ ਵੀ ਟੋਟਲੀ ਗਲਤ ਹੈਗਾ ਆ, ਤੇ ਉਸ ਦੇ ਉੱਤੇ ਜਿਹੜਾ ਰਿਸਟ੍ਰੇਨਿੰਗ ਆਰਡਰ ਆ ਉਹ ਬਰਕਰਾਰ ਰੱਖਿਆ ਹੈ। ਸੋ 9th US ਸਰਕਟ ਕੋਰਟ ਆਫ ਅਪੀਲਸ ਉਹਨਾਂ ਨੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀਆਂ ਮਾਸ ਡੈਪੂਟੇਸ਼ਨ ਐਫਰਟਸ ਆ, ਖਾਸ ਕਰਕੇ ਇਹਨਾਂ ਸੂਬਿਆਂ ਦੇ ਵਿੱਚ ਜਿਹੜੇ ਇਹ 9th ਸਰਕਟ ਕੋਰਟ ਦੇ ਅੰਡਰ ਜਿਹੜੇ ਉਹ ਆਉਂਦੇ ਆ, ਸਦਰਨ ਕੈਲੀਫੋਰਨੀਆ ਸੌਰੀ ਜਿਹੜੇ ਆਉਂਦੇ ਆ, ਉਹਨਾਂ ਦੇ ਉੱਤੇ ਜਿਹੜੀ ਇੱਕ ਹਿਸਾਬ ਦੇ ਨਾਲ ਆਰਜੀ ਤੌਰ ਦੇ ਉੱਤੇ ਰੋਕ ਨੂੰ ਬਰਕਰਾਰ ਰੱਖਿਆ ਆ। ਸੋ 4th ਅਮੈਂਡਮੈਂਟ ਦੇ ਅੰਡਰ ਰੀਜ਼ਨੇਬਲ ਸਸਪੀਸ਼ਨ ਕਹਿੰਦੇ ਵੀ ਸਿਰਫ ਰੇਸ ਦੇ ਆਧਾਰ ਦੇ ਉੱਤੇ, ਐਥਨੀਸਿਟੀ ਜਾਂ ਲੈਂਗੁਏਜ, ਲੋਕੇਸ਼ਨ ਜਾਂ ਇੰਪਲੋਇਮੈਂਟ ਦੇ ਆਧਾਰ ਦੇ ਉੱਤੇ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਜਿਹੜਾ ਓਰੀਜਨਲ ਆਰਡਰ ਪਹਿਲੋਂ ਡਿਸਟ੍ਰਿਕਟ ਜੱਜ ਨੇ ਜਿਹੜਾ ਉਹ ਲਿਖਿਆ ਸੀ ਬੀਤੇ ਵੀਕਐਂਡ ਦੇ ਉੱਤੇ, ਵੀਕ ਦੇ ਵਿੱਚ ਵੀ ਤੁਸੀਂ ਹਰਜੋਤ ਸਿੰਘ ਜੀ ਉਹ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇੱਕ ਜੱਜ ਨੇ ਝਾੜ ਵੀ ਲਾਈ ਸੀਗੀ, ਨਸੀਹਤ ਵੀ ਦਿੱਤੀ ਸੀ ਸਰਕਾਰ ਨੂੰ ਵੀ ਜਿਹੜੇ ਗੂੜੇ ਰੰਗ ਦਾ ਮਤਲਬ, ਸਕਿਨ ਕਲਰ ਦਾ ਮਤਲਬ ਕੋਈ ਜ਼ਹਿਰ ਵਰਗੀ ਚੀਜ਼ ਨਹੀਂ ਹੁੰਦੀ। ਸੋ ਉਸ ਚੀਜ਼ ਦਾ ਤੁਹਾਨੂੰ ਗਰੇਜ਼ ਜਿਹੜਾ ਉਹ ਕਰਨਾ ਚਾਹੀਦਾ ਆ। ਪਰ ਅਜਿਹੇ ਮਾਮਲਿਆਂ ਦੇ ਵਿੱਚ ਆਪਾਂ ਨੂੰ ਪਤਾ ਵੀ ਜਦੋਂ ਪਾਵਰ ਕਿਸੇ ਦੇ ਕੋਲ ਵੀ ਜ਼ਿਆਦਾ ਆਉਂਦੀ ਆ ਤਾਂ ਉਹ ਕਈ ਵਾਰੀ ਜਿਹੜੀਆਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਆ, ਉਹ ਦੁਰਵਰਤੋਂ ਕਹਿ ਲਓ ਵੀ ਉਹ ਕਰ ਜਾਂਦੇ ਆ। ਸੋ ਇਦਾਂ ਦੀਆਂ ਚੀਜ਼ਾਂ ਦਾ ਜਿਹੜਾ ਲੋਕਾਂ ਨੂੰ ਉਸ ਦੁਰਵਰਤੋਂ ਦੇ ਵਿੱਚ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਟੀਚਰਸ ਆ, ਉਹਨਾਂ ਨੇ ਸ਼ਨੀਚਰਵਾਰ ਨੂੰ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਵੀ ਕੀਤਾ ਸੀ ਲਾਸ ਐਂਜਲਸ 'ਚ, ਲਗਭਗ ਅੱਧੇ ਮੀਲ ਦਾ। ਉਹ ਕਹਿੰਦੇ ਵੀ ਈਵਨ ਦੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪੈਲਟ ਕੋਰਟ ਦੇ 3 ਜੱਜਾਂ ਨੇ ਇਹ ਕਹਿਤਾ ਵੀ ਨਹੀਂ, ਤੁਸੀਂ ਰੇਡ ਨਹੀਂ ਮਾਰ ਸਕਦੇ ਬੇਸਡ ਔਨ ਬੰਦੇ ਦੀ ਕਲਰ ਜਾਂ ਸ਼ਕਲ। ਪਰ ਆਈਸ ਵਾਲੇ ਹਜੇ ਵੀ ਰੇਡਸ ਮਾਰ ਰਹੇ ਆ, ਪਰ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਸਕੂਲਾਂ 'ਚ ਜਾਣੋਂ ਹਟ ਗਏ ਆ। ਉਹਨੂੰ ਦੇਖਦੇ ਹੋਏ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਟੀਚਰਸ ਸਾਰੇ ਵੱਡੀ ਗਿਣਤੀ ਦੇ ਵਿੱਚ ਪਿਛਲੇ ਸ਼ਨੀਚਰਵਾਰ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਨਹੀਂ, ਸਕੂਲਾਂ ਦੇ ਵਿੱਚ ਜਿਹੜੀ ਆਈਸ ਦੀ ਰੇਡ ਨਹੀਂ ਹੋਣੀ ਚਾਹੀਦੀ ਹੈਗੀ। ਪਰ ਆਪਾਂ ਤੁਹਾਡੇ ਨਾਲ ਪਿਛਲੇ ਸਮਿਆਂ 'ਚ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ। ਸੋ ਲੋਕ ਗਾਰਡੀਅਨ ਨੇ ਵੀ ਅੱਜ ਛਾਪਿਆ ਵੀ ਕਹਿੰਦੇ ਪੀਪਲ ਆਰ ਸਕੇਅਰ ਟੂ ਗੋ ਆਊਟ। ਆਈਸ ਏਜੰਟਸ ਕਰਕੇ ਲੋਕ ਬਾਹਰ ਨਹੀਂ ਜਾ ਰਹੇ। ਬਹੁਤ ਸਾਰਿਆਂ ਨੇ ਜਿਹੜੇ ਯੂਐਸ ਦੇ ਵਿੱਚ ਗਰਮੀਆਂ 'ਚ ਮੇਲੇ ਲੱਗਦੇ ਆ, ਯੂਐਸ ਸਮਰ ਫੈਸਟੀਵਲ ਲੱਗਦੇ ਆ, ਉਹ ਕੈਂਸਲ ਵੀ ਹੋ ਗਏ ਹੈਗੇ ਆ। ਕੋਲੰਬੀਅਨ ਇੰਡੀਪੈਂਡੈਂਸ ਡੇ ਫੈਸਟੀਵਲ ਹੁੰਦਾ ਹੈਗਾ, ਉਹ ਵੀ ਕੈਂਸਲ ਹੋਇਆ ਹੈਗਾ ਕਿਉਂਕਿ ਡੋਨਲਡ ਟਰੰਪ ਉਹਨਾਂ ਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਉਹਨਾਂ ਨੂੰ ਵਾਲਿਆਂ ਨੂੰ ਇਹ ਕਿਹਾ ਹੋਇਆ ਵੀ ਹਰ ਰੋਜ਼ 3000 ਬੰਦਾ ਜਿਹੜਾ ਤੁਸੀਂ ਅਰੈਸਟ ਕਰਨਾ ਹੈਗਾ ਆ। ਸੋ ਪੂਰਾ ਜ਼ੋਰ ਲਾ ਰਿਹਾ ਵੀ 3000 ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਵੀ ਆ ਅਸੀਂ ਅਰੈਸਟ ਕੀਤਾ ਜਾਵੇ। ਸੋ ਬਹੁਤ ਸਾਰੇ ਜੋ ਹੈਰੀਟੇਜ ਸੈਲੀਬ੍ਰੇਸ਼ਨਸ ਹੁੰਦੀਆਂ, ਮੇਲੇ ਆ ਕੈਲੀਫੋਰਨੀਆ ਦੇ ਵਿੱਚ, ਮੈਸਾਚੂਸੇਟਸ ਦੇ ਵਿੱਚ, ਸ਼ਿਕਾਗੋ 'ਚ ਸੌਕਰ ਫੈਨ ਵਾਚ ਪਾਰਟੀਜ਼ ਹੁੰਦੀਆਂ ਹੈਗੀਆਂ, ਉਹ ਸਾਰੀਆਂ ਪੋਸਟਪੋਨ ਕਰ ਦਿੱਤੀਆਂ ਗਈਆਂ ਜਾਂ ਕੈਂਸਲ ਹੀ ਕਰ ਦਿੱਤੀਆਂ ਗਈਆਂ ਹੈਗੀਆਂ। ਫਿਲਡੈਲਫੀਆ ਵਿੱਚ ਕਾਰਨੇਵਾਲ ਦੇ ਪਿਊਬਲਾ ਇਹ ਇੱਕ ਸਪੈਨਿਸ਼ ਆਪਣਾ ਮੇਲਾ ਕਰਾਉਂਦੇ ਹੈਗੇ ਆ, ਉਹਨਾਂ ਨੇ ਵੀ ਇਹ ਜਿਹੜਾ ਆ ਕੈਂਸਲ ਕਰ ਦਿੱਤਾ ਹੈਗਾ। ਜੀ, ਉਧਰ ਜਿਹੜਾ ਹਰਜੋਤ ਸਿੰਘ ਜੀ ਵਾਇਓਮਿੰਗ ਤੋਂ ਇਹ ਖਬਰ ਆ ਰਹੀ ਆ, ਜੀਓਪੀ ਦੇ ਜਿਹੜੇ ਗਵਰਨਰ ਆ ਉੱਥੋਂ ਦੇ ਮਾਰਕ ਗਾਰਡਨ, ਉਹਨਾਂ ਨੇ ਹਰੀ ਝੰਡੀ ਜਿਹੜੀ ਦੇ ਦਿੱਤੀ ਆ ਵੀ ਜਿਹੜੇ ਸਟੇਟ ਦੇ ਟਰੂਪਰਸ ਆ, ਯਾਨੀ ਕਿ ਸੂਬੇ ਦੀ ਜਿਹੜੀ ਪੁਲਿਸ ਆ ਉਹ ਸਾਥ ਦੇਵੇਗੀ, ਜਿਹੜੇ ਆਈਸ ਦਾ ਜਿਹੜਾ ਉਹ ਸਾਥ ਦੇਵੇਗੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ। ਸੋ ਮਾਰਕ ਗਾਰਡਨ ਕਹਿੰਦੇ ਵੀ ਦੂਜੇ ਗਵਰਨਰ ਬਣੇ ਆ ਜਿਨ੍ਹਾਂ ਨੇ ਡਾਇਰੈਕਟ ਐਗਰੀਮੈਂਟ ਕੀਤਾ ਆ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀ ਦੇ ਜਿਹੜੇ ਉਹ ਨਾਲ। ਸੋ ਕਹਿੰਦੇ ਵੀ ਕੁਛ ਕੁ ਜਿਹੜੇ ਵਾਇਓਮਿੰਗ ਦੇ ਹਾਈਵੇ ਪੈਟਰੋਲਸ ਆ 5 ਕਾਉਂਟੀਜ਼ ਦੇ ਵਿੱਚ, ਜੋ ਕਿ ਜਿਨ੍ਹਾਂ ਦੇ ਵਿੱਚੋਂ ਮੋਸਟਲੀ ਵਾਇਓਮਿੰਗ ਦੇ ਵਿੱਚੋਂ ਇੰਟਰਸਟੇਟਸ ਜਿਹੜੀਆਂ ਉਹ ਲੰਘਦੀਆਂ ਆ, ਉਹ ਹੁਣ ਸਾਥ ਦੇਣਗੀਆਂ ਆਈਸ ਦਾ ਐਨਫੋਰਸਮੈਂਟ ਕਰਨ ਦੇ ਲਈ। ਇਸ ਤੋਂ ਪਹਿਲਾਂ ਫਲੋਰੀਡਾ ਦੇ ਜਿਹੜੇ ਗਵਰਨਰ ਰੌਨ ਡਿਸੈਂਟਿਸ ਆ, ਉਹਨਾਂ ਨੇ ਮੈਮੋਰੈਂਡਮ ਆਫ ਐਗਰੀਮੈਂਟ ਸਾਈਨ ਕੀਤਾ ਸੀ ਜਿਹੜੀ ਫੈਡਰਲ ਏਜੰਸੀ ਆਈਸ ਦੇ ਜਿਹੜਾ ਉਹ ਨਾਲ। ਸੋ ਇਸ ਐਗਰੀਮੈਂਟ ਜਿਹੜਾ ਕਹਿ ਸਕਦੇ ਆ ਵੀ ਇਹ ਦੂਜਾ ਹੁਣ ਤੱਕ ਦਾ ਮੁਲਕ ਦੇ ਵਿੱਚ ਉਹ ਸਾਹਮਣੇ ਆਇਆ ਹੈ ਵੀ ਫੈਡਰਲ ਏਜੰਟਸ ਦੇ ਨਾਲ ਜਿਹੜੀ ਹਾਈਵੇ ਪੈਟਰੋਲ ਆ ਇਹਨਾਂ 2 ਸੂਬਿਆਂ ਦੀ ਉਹ ਹੁਣ ਮਦਦ ਜਿਹੜੀ ਉਹ ਕਰੇਗੀ। ਸੋ ਇਹ ਜਿਹੜੀ ਇੱਕ
ਸਿਚੁਏਸ਼ਨ ਉੱਧਰੋਂ ਹੈਗੀ ਆ। ਆਈਏਟੀ ਜਿਹੜਾ ਹੈ ਵਾਇਓਮਿੰਗ ਦੇ ਵਿੱਚੋਂ ਜਿਹੜਾ ਉਹ ਲੰਘਦਾ ਆ। ਆਈਏਟੀ 'ਤੇ ਆਪਾਂ ਨੂੰ ਪਤਾ ਵੀ ਕਾਫੀ ਜਿਹੜੇ ਟਰੱਕਰਸ ਆ ਉਹ ਲੰਘਦੇ ਨੇ। ਸੋ ਉਹਨਾਂ ਨੂੰ ਬੇਨਤੀ ਆ, ਮੇਕ ਸ਼ੋਰ ਕਰੋ ਵੀ ਤੁਹਾਡਾ ਪੇਪਰ ਵਰਕ ਅਪ ਟੂ ਡੇਟ ਹੋਵੇ, ਤਾਂ ਜੋ ਤੁਹਾਨੂੰ ਅਜਿਹੀਆਂ ਜਿਹੜੀਆਂ ਮੁਸ਼ਕਿਲਾਂ, ਕਿਉਂਕਿ ਹੁਣ ਜੇ ਸਟੇਟ ਟਰੂਪਰਸ ਵੀ ਤੁਹਾਨੂੰ ਉਹ ਇਮੀਗ੍ਰੇਸ਼ਨ ਦਾ ਸਟੇਟਸ ਵਗੈਰਾ ਪੁੱਛਣਗੇ ਤਾਂ ਫਿਰ ਤੁਹਾਨੂੰ ਉਸ ਦਾ ਵੀ ਜਵਾਬ ਜਿਹੜਾ ਵਾਇਓਮਿੰਗ ਦੇ ਵਿੱਚ ਤੇ ਫਲੋਰੀਡਾ ਦੇ ਵਿੱਚ ਦੇਣਾ ਪੈ ਸਕਦਾ ਆ। ਤੇ ਜੇ ਉਹਨਾਂ ਨੂੰ ਸ਼ੱਕ ਹੁੰਦਾ ਤੇ ਉਹ ਆਬਵੀਅਸਲੀ ਉਹ ਆਪੋ ਆਪਣੀ ਕਾਰਵਾਈ ਉਹਦੇ ਹਿਸਾਬ ਦੇ ਨਾਲ ਅੱਗੇ ਜਿਹੜੀ ਉਹ ਕਰਨਗੇ। ਪਰ ਮੇਕ ਸ਼ੋਰ ਕਰੋ ਵੀ ਇਹਨਾਂ ਸੂਬਿਆਂ 'ਚ ਜਦੋਂ ਤੁਸੀਂ ਲੰਘ ਰਹੇ ਆ ਤਾਂ ਇਹਨਾਂ ਦੇ ਸਟੇਟ ਟਰੂਪਰਸ ਦਾ ਸਿੱਧਾ ਜਿਹੜਾ ਕੰਟਰੈਕਟ ਆ ਕਹਿ ਲਓ ਜਾਂ ਐਗਰੀਮੈਂਟ ਆ, ਉਹ ਆਈਸ ਦੇ ਨਾਲ ਹੋਇਆ ਆ। ਸੋ ਆਈਸ ਦੀ ਜਿਹੜੀ ਉਸ ਦੇ ਵਿੱਚ ਐਨਫੋਰਸਮੈਂਟ ਦੇ ਵਿੱਚ ਉਹ ਮਦਦ ਕਰਨਗੇ। ਤੇ ਉਤੋਂ ਆਈਸ ਦੇ ਜਿਹੜੇ ਇਸ ਟਾਈਮ ਐਕਟਿੰਗ ਡਾਇਰੈਕਟਰ ਹੈਗੇ ਆ, ਉਹਨਾਂ ਨੇ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਆਖੀ ਆ, ਉਹ ਕਹਿੰਦੇ ਵੀ ਭਾਈ ਅਸੀਂ ਉਹੀ ਕਰ ਰਹੇ ਆ ਜੋ ਕਿਤਾਬ ਦੇ ਵਿੱਚ ਲਿਖਿਆ ਆ, ਜੋ ਇਮੀਗ੍ਰੇਸ਼ਨ ਦੇ ਲਾਅ ਕਹਿ ਰਹੇ ਆ। ਸੋ ਕਹਿੰਦੇ ਅਸੀਂ ਉਸ ਤੋਂ ਬਾਹਰ ਜਾ ਕੇ ਕੁਛ ਵੀ ਚੀਜ਼ ਨਹੀਂ ਜਿਹੜੀ ਉਹ ਕਰ ਰਹੇ, ਜਿਸ ਤਰੀਕੇ ਦਾ ਤੁਸੀਂ ਸਾਡੇ ਉੱਤੇ ਕਹਿੰਦੇ ਵੀ ਦੋਸ਼ ਜਿਹੜੇ ਉਹ ਲਗਾ ਰਹੇ ਹੈਗੇ ਆ ਬਾਰ-ਬਾਰ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਲੀਅਰਲੀ ਜਿਹੜਾ ਉਹ ਦੱਸਿਆ ਵੀ ਇਸ ਦੇ ਵਿੱਚ ਉਸ ਗੱਲ ਨੂੰ ਅੱਗੇ ਜਿਹੜਾ ਉਹ ਵਧਾ ਰੱਖਣਗੇ। ਹੁਣ ਇਹ ਜਿਹੜਾ 3000 ਦਾ ਅੰਕੜਾ ਹੈ ਹਰਜੋਤ ਸਿੰਘ ਜੀ, ਜੋ ਚਾਹੁੰਦੇ ਰਾਸ਼ਟਰਪਤੀ ਟਰੰਪ ਵੀ ਰੋਜ਼ਾਨਾ ਜਿਹੜੇ ਲੋਕ ਫੜ ਕੇ ਡਿਪੋਰਟ ਕੀਤੇ ਜਾਣ, ਉਸ ਅੰਕੜੇ ਤੋਂ ਅਜੇ ਕਿੰਨੀ ਕੁ ਦੂਰ ਨੇ ਜਾਂ ਕਿੰਨੀ ਕੁ ਲਾਗੇ ਨੇ, ਉਹਦੇ ਬਾਰੇ ਅਜੇ ਪੂਰੀ ਜਾਣਕਾਰੀ ਤਾਂ ਨਹੀਂ। ਵੈਸੇ ਅਜੇ ਥੋੜਾ ਦੂਰ ਹੀ ਜਿਹੜਾ ਉਹ ਲੱਗ ਰਹੇ ਨੇ, ਪਰ ਇਹ ਆ ਵੀ ਜਿੱਦਾਂ ਇਹ ਨਵੇਂ ਬਿੱਲ ਦੇ ਤਹਿਤ ਨਵੀਂ ਰਾਸ਼ੀ ਜਿਹੜੀ ਇਹਨਾਂ ਨੂੰ ਮੁਹੱਈਆ ਹੋਣੀ ਆ, ਉਹਦੇ ਨਾਲ ਆਪਣੀਆਂ ਇਹ ਕਾਰਵਾਈਆਂ ਅੱਗੇ ਤੇਜ਼ ਜ਼ਰੂਰ ਕਰ ਸਕਦੇ ਨੇ।